ਸੋਸ਼ਲ ਮੀਡੀਆ ਦੇ ਉੱਤੇ ਇੱਕ ਅਫਸੋਸਨਾਕ ਵਾਕਿਆ ਜਿਹੜਾ ਵੇਖਣ ਨੂੰ ਮਿਲਿਆ ਕਿ ਸਲਮਾਨ ਫਰੂਕੀ ਨਾਂ ਦਾ ਇੱਕ ਕੋਈ ਵੱਡਾ ਬਿਜ਼ਨਸਮੈਨ ਕਾਰੋਬਾਰੀ ਬੰਦਾ ਉਹਦੀ ਗੱਡੀ ਦੇ ਨਾਲ ਇੱਕ ਮੋਟਰਸਾਈਕਲ ਵਾਲੇ ਦੀ ਟੱਕਰ ਲੱਗੀ ਹੈ ਅਤੇ ਉਸ ਕੀ ਕੀਤਾ, ਉਸ ਨੂੰ ਮੋਟਰਸਾਈਕਲ ਤੋਂ ਲਾਹ ਕੇ ਤੇ ਉਹਦੇ ਉੱਤੇ ਭਰਪੂਰ ਤਸ਼ੱਦਦ ਕੀਤਾ, ਟਾਰਚਰ ਕੀਤਾ। ਚਲੋ ਉਹ ਇੱਕ ਗੱਲ ਸਮਝ ਆਉਂਦੀ ਹੈ ਕਿ ਜਿਸ ਵੇਲੇ ਰੋਡ ਦੇ ਉੱਤੇ ਹਾਦਸਾ ਹੋ ਜਾਂਦਾ, ਵਕਤੀ ਤੌਰ 'ਤੇ ਕਈ ਦਫਾ ਹਾਦਸਾ ਕਰਨ ਵਾਲੇ ਲੋਕ ਆਪਸ ਵਿੱਚ ਲੜ ਪਾਉਂਦੇ ਨੇ। ਇਹਦੇ ਵਿੱਚ ਕੋਈ ਮੈਂ ਆਨਾ ਕਿ ਇਨਸਾਨੀ ਫਿਤਰਤ ਦੇ ਮੁਤਾਬਕ ਇੱਕ ਚੀਜ਼ ਹੈ, ਇਹਦੇ ਵਿੱਚ ਹੋ ਜਾਂਦਾ। ਅੱਗੋਂ ਫਿਰ ਇੱਕ ਬੰਦਾ ਅਫਸਰ ਹੋਵੇ ਔਰ ਭਰਪੂਰ ਪੈਸੇ ਦੀ ਰੇਲ ਪੇਲ ਹੋਵੇ ਔਰ ਫਿਰੌਨੀ ਸੋਚ ਹੋਵੇ, ਚਲੋ ਫਿਰ ਵੀ ਸਮਝ ਵਿੱਚ ਆਉਂਦਾ ਕਿ ਉਸ ਬੰਦੇ ਦੇ ਉੱਤੇ ਤਸ਼ੱਦਦ ਕੀਤਾ ਕਿਉਂਕਿ ਉਸਦੀ ਗੱਡੀ ਦੇ ਨਾਲ ਇੱਕ ਮੋਟਰਸਾਈਕਲ ਉਸ ਮਾਰੀ। ਗਲਤੀ ਜਿੰਦੀ ਵੀ ਆਈ ਉਸ ਦੇ ਉੱਤੇ ਮੈਂ ਗੱਲ ਹੀ ਨਹੀਂ ਕਰਦਾ, ਲੇਕਿਨ ਇਹਦੇ ਵਿੱਚ ਜਿਹੜਾ ਪੁਆਇੰਟ ਜਿਹਦੇ ਉੱਤੇ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਮੋਟਰਸਾਈਕਲ ਵਾਲੇ ਦੇ ਨਾਲ ਉਸਦੀ ਭੈਣ ਜਾਂ ਮਤਲਬ ਉਹਦੀ ਫੀਮੇਲ ਕੋਈ ਵੀ ਆਈ, ਸਿਸਟਰ ਆਈ ਜਾਂ ਕੋਈ ਵੀ ਆਈ, ਉਹ ਕੁੜੀ ਮੁਸਲਸਲ ਹੱਥ ਜੋੜ ਜੋੜ ਕੇ ਉਸ ਬੰਦੇ ਕੋਲ ਮਾਫੀਆਂ ਮੰਗ ਰਹੀ ਸੀ ਆਪਣੇ ਭਾਈ ਵਾਸਤੇ ਜਾਂ ਜੋ ਵੀ ਹੋਇਆ ਸੀ। ਉਸ ਦੇ ਪੈਰਾਂ ਦੇ ਉੱਤੇ ਡਿੱਗ ਰਹੀ ਸੀ ਕਿ ਇਸ ਨੂੰ ਮਾਫ ਕਰ ਦੇ, ਇਸ ਨੂੰ ਨਾ ਮਾਰ, ਕਿਉਂਕਿ ਆਲਰੇਡੀ ਤੁਸੀਂ ਬਹੁਤ ਤਸ਼ੱਦਦ ਕਰ ਚੁੱਕੇ ਹੋ। ਇਹ ਵੀਡੀਓ ਦੇ ਵਿੱਚ ਸਾਰੇ ਲਫ਼ਜ਼ ਰਿਕਾਰਡ ਨੇ, ਮੌਜੂਦ ਨੇ। ਬੰਦਾ ਸ਼ਾਇਦ ਹੋ ਸਕਦਾ ਅਰੈਸਟ ਵੀ ਹੋ ਜਾਵੇ ਜਾਂ ਹੋ ਸਕਦਾ ਹੁਣ ਤੱਕ ਅਰੈਸਟ ਹੋ ਵੀ ਚੁੱਕਿਆ ਹੋਵੇ। ਸਲਮਾਨ ਫਰੂਕੀ ਹੋਏਗਾ ਕਿ ਮਾਮਲਾ ਸੈਟਲ ਹੋ ਜਾਏਗਾ। ਲੇਕਿਨ ਇਹਦੇ ਵਿੱਚ ਇੱਕ ਚੀਜ਼ ਇਹ ਹੈ ਕਿ ਸਾਡੇ ਕਲਚਰ ਦੇ ਵਿੱਚ, ਸਾਡੇ ਸਕਾਫਤ ਦੇ ਵਿੱਚ ਜਿਸ ਟਾਈਮ ਕੋਈ ਭੈਣ ਬੇਟੀ, ਧੀ ਭੈਣ ਜਿਸ ਟਾਈਮ ਤੁਹਾਡੇ ਅੱਗੇ ਕੋਈ ਰਿਕੁਐਸਟ ਕਰਦੀ ਹੈ, ਗੁਜ਼ਾਰਿਸ਼ ਕਰਦੀ ਹੈ, ਅਤੇ ਬਹੁਤ ਵੱਡੇ ਵੱਡੇ ਮਸਲੇ ਮਸਾਇਲ ਜਿਹੜੇ ਹੁੰਦੇ ਨੇ ਉਹਦੇ ਉੱਤੋਂ ਵੀ ਤੁਸੀਂ ਸਟੈਪ ਬੈਕ ਕਰ ਜਾਂਦੇ ਹੋ, ਤੁਸੀਂ ਮੰਨ ਜਾਂਦੇ ਹੋ, ਤੁਸੀਂ ਉਸ ਦੀ ਗੱਲ ਨੂੰ ਮੰਨਦੇ ਹੋ, ਉਸ ਰਿਕੁਐਸਟ ਨੂੰ ਇੱਜ਼ਤ ਦਿੰਦੇ ਹੋ, ਇਹਤਰਾਮ ਦਿੰਦੇ ਹੋ, ਕਿਉਂਕਿ ਤੁਸੀਂ ਖੁਦ ਭੈਣ ਬੇਟੀਆਂ ਵਾਲੇ ਹੁੰਦੇ ਹੋ। ਲੇਕਿਨ ਇਸ ਦੇ ਵਿੱਚ ਉਸ ਦੇ ਬਾਰ-ਬਾਰ ਉਸ ਦੇ ਪੈਰਾਂ ਦੇ ਉੱਤੇ ਡਿੱਗਣ ਦੇ ਬਾਵਜੂਦ, ਉਸ ਦੇ ਮਾਫੀਆਂ ਮੰਗਣ ਦੇ ਬਾਵਜੂਦ, ਐਸਾ ਕੋਈ ਫਿਰੌਨ ਇਨਸਾਨ ਸੀ ਉਹ ਕਿ ਉਸ ਦੇ ਬਿਲਕੁਲ ਉਸ ਗੌਰ ਹੀ ਨਹੀਂ ਕੀਤਾ ਉਸ ਦੀ ਗੱਲ ਦੇ ਉੱਤੇ। ਕਿਆ ਇਹ ਤੁਹਾਡੇ ਕਲਚਰ ਦਾ ਹਿੱਸਾ ਹੈ? ਜਿਸ ਵੀ ਫੈਮਿਲੀ ਤੋਂ ਬਿਲੋਂਗ ਕਰਦਾ ਹੈ, ਮੈਨੂੰ ਨਹੀਂ ਪਤਾ ਕਿ ਉਹ ਬੰਦਾ, ਸਿਰਫ ਇਤਨਾ ਪਤਾ ਹੈ ਕਿ ਉਸ ਬੰਦੇ ਦਾ ਨਾਂ ਸਲਮਾਨ ਫਰੂਕੀ ਹੈ ਔਰ ਇੱਕ ਬਾਇਓ ਫਿਲਮਸ ਜਾਂ ਪਤਾ ਨਹੀਂ ਕੀ ਇਸ ਤਰ੍ਹਾਂ ਦੀ ਕੋਈ ਕੰਪਨੀ ਉਸ ਦਾ ਓਨਰ ਹੈ। ਅਤੇ ਕਿਆ ਬਈ ਉਹਨਾਂ ਦੇ ਖਾਨਦਾਨ ਦੇ ਵਿੱਚ ਔਰਤ ਦੀ ਇੱਜ਼ਤ, ਬੇਟੀ ਦੀ ਇੱਜ਼ਤ ਕਰਨਾ ਬਿਲਕੁਲ ਕੋਈ ਸ਼ਾਮਲ ਨਹੀਂ? ਕਿਆ ਉਹਨਾਂ ਦੇ ਕਲਚਰ ਦੇ ਵਿੱਚ ਬੇਟੀ ਦੀ ਇੱਜ਼ਤ ਕਰਨਾ ਨਹੀਂ ਹੁੰਦਾ? ਅਗਰ ਹੁੰਦਾ ਹੈ ਤਾਂ ਫਿਰ ਉਹ ਐਸਾ ਕਿੰਝ ਦਾ ਕੋਈ ਫਿਰੌਨ ਇਨਸਾਨ ਹੈ ਕਿ ਉਹਦੇ ਅੱਗੇ ਇੱਕ ਕੁੜੀ ਜਿਹੜੀ ਹੈ ਉਹ ਆਪਣੇ ਭਾਈ ਵਾਸਤੇ ਜਾਂ ਉਹ ਭੀਖ ਮੰਗਦੀ ਰਹੀ ਹੈ, ਰਿਕੁਐਸਟ ਕਰਦੀ ਰਹੀ ਹੈ ਕਿ ਉਹਨੂੰ ਮਾਫ ਕਰ ਦਿਓ, ਬਹੁਤ ਮਾਰ ਚੁੱਕੇ। ਔਰ ਇਹ ਇੱਕ ਬੰਦਾ ਨਹੀਂ ਹੈ, ਇਹ ਇੱਕ ਸੋਚ ਹੈ ਜੋ ਕਿ ਤੁਸੀਂ ਇਹ ਵੇਖੋ ਕਿ ਕਾਰੋਬਾਰੀ ਬੰਦਾ ਹੈ, ਇੱਕ ਕੰਪਨੀ ਦਾ ਓਨਰ ਹੈ ਔਰ ਉਸ ਤੋਂ ਕਿਤਨੇ ਵੱਡੇ ਵੱਡੇ ਅਫਸਰ ਇਸ ਵੇਲੇ ਪੂਰੇ ਮੁਲਕ ਦੇ ਵਿੱਚ ਕੰਮ ਕਰ ਰਹੇ ਨੇ, ਬੈਠੇ ਹੋਏ ਨੇ, ਜਗੀਰਦਾਰ ਨੇ। ਤੁਸੀਂ ਅੰਦਾਜ਼ਾ ਕਰੋ ਕਿ ਉਹ ਫਿਰ ਜ਼ੁਲਮ ਦੀ ਕਿਹੜੀ ਇੰਤਹਾ ਤੱਕ ਜਾਂਦੇ ਹੋਣੇ ਨੇ। ਲੇਕਿਨ ਅਸਲ ਗੱਲ ਇਹ ਹੈ ਕਿ ਇਸ ਮੁਆਸ਼ਰੇ ਦੇ ਅੰਦਰ ਬੁਰੇ ਨੂੰ ਬੁਰਾ ਆਖਣਾ ਔਰ ਇਹਨਾਂ ਗਲਤੀਆਂ ਕੋਤਾਹੀਆਂ ਜਿਹੜੀਆਂ ਲੋਕ ਕਰਦੇ ਨੇ ਉਹਨਾਂ ਨੂੰ ਨਿਸ਼ਾਨਦੇਹੀ ਕਰਨਾ ਤਾਂ ਕਿ ਉਹਨਾਂ ਨੂੰ ਸ਼ਰਮ ਆਵੇ, ਤਾਂ ਕਿ ਕੱਲ੍ਹ ਨੂੰ ਕੋਈ ਹੋਰ ਬੰਦਾ ਇਹੀ ਹਰਕਤ ਨਾ ਕਰੇ, ਇਹ ਬਹੁਤ ਜ਼ਰੂਰੀ ਹੈ। ਅਤੇ ਬਹਰਹਾਲ ਅੱਲਾਹ ਤਾਲਾ ਸਾਡੇ ਮੁਲਕ ਉੱਤੇ, ਸਾਡੇ ਲੋਕਾਂ ਦੇ ਉੱਤੇ ਰਹਿਮ ਕਰੇ। ਖਾਸ ਤੌਰ 'ਤੇ ਤੁਸੀਂ ਇਹ ਵੇਖੋ ਕਿ ਗਰੀਬ ਹੋਣਾ ਯਾਰ ਕਿਤਨਾ ਵੱਡਾ ਜੁਰਮ ਹੈ। ਸੜਕ ਦੇ ਉੱਤੇ ਨਿਕਲਦੇ ਨੇ, ਮੋਟਰਸਾਈਕਲ ਹੈ, ਗੱਡੀ ਹੈ, ਹਾਦਸਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ, ਗਲਤੀ ਨਾਲ ਹੀ ਹੁੰਦਾ। ਅਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਗਰ ਤੁਹਾਡੇ ਕੋਲ ਮੋਟਰਸਾਈਕਲ ਹੈ ਜਾਂ FX ਗੱਡੀ ਹੈ ਜਾਂ ਕੋਈ ਲੋ ਮਾਡਲ ਦੀ ਗੱਡੀ ਹੈ, ਅਤੇ ਜਿਹੜੇ ਬੰਦੇ ਦੀ ਜ਼ਿਆਦਾ ਮਹਿੰਗੀ ਗੱਡੀ ਹੋਏਗੀ ਉਹ ਤੁਹਾਡੀ ਜਾਨ ਲੈਣ 'ਤੇ ਆ ਜਾਏਗਾ, ਉਹ ਤੁਹਾਡਾ ਗਿਰਬਾਨ ਪਕੜ ਲਏਗਾ। ਉਹ ਭਾਈ ਜੀ ਅਗਰ ਇਤਨੀ ਤੁਹਾਡੀ ਕੀਮਤੀਆਂ ਚੀਜ਼ਾਂ ਨੇ ਤੁਸੀਂ ਫਿਰ ਹਵਾ ਦੇ ਵਿੱਚ ਚਲਾਓ, ਰੋਡ ਉੱਤੇ ਨਾ ਕੱਢੋ ਨਾ। ਰੋਡ ਉੱਤੇ ਕੱਢ ਸੋ ਅਤੇ ਭਾਈ ਹਾਦਸਾ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਹੈ। ਅਤੇ ਬਾਕੀ ਅੱਲਾਹ ਕਰੇ ਸਾਡਾ ਕਾਨੂੰਨ ਇਤਨਾ ਮਜ਼ਬੂਤ ਹੋਵੇ, ਸਾਡੀਆਂ ਅਦਾਲਤਾਂ ਇਤਨੀਆਂ ਮਜ਼ਬੂਤ ਹੋਣ ਕਿ ਇਸ ਤਰ੍ਹਾਂ ਦੇ ਜਿਹੜੇ ਜ਼ਾਲਮ ਜਗੀਰਦਾਰ ਕਿਸਮ ਦੇ ਲੋਕ ਜਾਂ ਫਿਰੌਨ ਕਿਸਮ ਦੇ ਲੋਕ ਕਮ ਸੇ ਕਮ ਯਾਰ ਅਦਾਲਤ, ਰੱਬ ਤੋਂ ਪਤਾ ਨਹੀਂ ਡਰਦੇ ਨਹੀਂ ਡਰਦੇ, ਕਮ ਸੇ ਕਮ ਅਦਾਲਤਾਂ ਤੋਂ ਤਾਂ ਥੋੜ੍ਹਾ ਜਿਹਾ ਡਰਨ। ਕਿਉਂਕਿ ਜਿਹੜੀਆਂ ਮਗਰਬੀ ਦੁਨੀਆ ਦੇ ਵਿੱਚ ਲੋਕ ਕਾਨੂੰਨ ਤੋਂ, ਥਾਣਿਆਂ ਤੋਂ, ਅਦਾਲਤਾਂ ਤੋਂ ਬਹੁਤ ਜ਼ਿਆਦਾ ਡਰਦੇ ਨੇ।